व्यूअर्स वेलकम बैक इन आवर प्रोग्राम जी डॉक्टर साहब हुण असीं अपने सवालों का सैक्शन शुरू करते हैं। अज 20 दिसंबर 2013 6 पो नानकशाही संमत 545 का दिन है तो तुसीं साडे दर्शकों को दसो अज दे दिन की इतिहासक अहमियत है। ਅੱਜ ਦੇ ਦਿਨ 1920 ਦੇ ਵਿੱਚ ਪੰਜਾ ਸਾਹਿਬ ਦੀ ਮੈਨੇਜਮੈਂਟ ਪੰਥ ਦੇ ਕੋਲ ਆਈ जी ਔਰ ਅੱਜ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ 36ਵੇਂ ਦਿਨ 'ਚ ਸ਼ਾਮਲ ਹੋਈ ਹੈ। जी ਵਰਲਡ ਹਿਸਟਰੀ ਦੇ ਹਵਾਲੇ ਨਾਲ 1606 ਦੇ ਵਿੱਚ ਵਰਜੀਨੀਆ ਕੰਪਨੀ ਸੈਟਲਰਸ ਨੇ ਲੰਡਨ ਛੱਡ ਕੇ ਜੇਮਸ ਟਾਊਨ ਵਰਜੀਨੀਆ ਇਸ ਨੂੰ ਵਸਾਇਆ। जी 1699 ਚ ਰਸ਼ੀਆ ਦੇ ਪੀਟਰ ਨੇ ਐਲਾਨ ਕੀਤਾ ਕਿ ਨਵਾਂ ਸਾਲ 1 ਸਤੰਬਰ ਦੀ ਬਜਾਏ ਹੁਣ 1 ਜਨਵਰੀ ਤੋਂ ਸ਼ੁਰੂ ਹੋਇਆ ਕਰੇਗਾ। जी 1803 ਦੇ ਵਿੱਚ ਲੁਈਜ਼ੀਆਨਾ ਸਟੇਟ ਅਮਰੀਕਾ ਦੀ ਇਸ ਨੂੰ ਅਮਰੀਕਾ ਨੇ ਫਰਾਂਸ ਤੋਂ $27 ਮਿਲੀਅਨ ਦੇ ਕੇ ਖਰੀਦਿਆ। जी 1820 ਦੇ ਵਿੱਚ ਮਿਜ਼ੂਰੀ ਸਟੇਟ ਵਾਲਿਆਂ ਨੇ $1 ਦਾ ਟੈਕਸ ਲਾਇਆ ਹਰ ਕੰਵਾਰੇ ਬੰਦੇ ਔਰ ਔਰਤ ਦੇ ਉੱਤੇ 21 ਸਾਲ ਤੋਂ 50 ਸਾਲ ਦੀ ਉਮਰ ਤੱਕ। ਇਹ ਵੀ ਅਮਰੀਕਾ 'ਚ ਹੋਇਆ ਵੀ ਕੁਆਰਿਆਂ ਨੇ ਵੀ ਟੈਕਸ ਦਿੱਤੇ ਨੇ। जी जी 1893 ਦੇ ਵਿੱਚ ਪਹਿਲੀ ਜਿਹੜੀ ਐਂਟੀ ਲਿੰਚਿੰਗ ਲਾਅ ਜਿਹੜਾ ਹੈ ਉਹ ਜਾਰਜੀਆ ਦੇ ਵਿੱਚ ਬਣਿਆ। ਨਹੀਂ ਤਾਂ ਭੀੜ ਇਕੱਠੀ ਹੁੰਦੀ ਸੀ, ਕਿਸੇ ਨੂੰ ਵੀ ਫੜ ਕੇ ਲਿੰਚ ਕਰ ਦਿੰਦੇ ਸੀ, ਮਾਰ ਕੇ ਟੰਗ ਦਿੰਦੇ ਸੀ। जी ਉਹ ਐਂਟੀ ਲਿੰਚਿੰਗ ਲਾਅ ਬਣੇ। 1922 ਦੇ ਵਿੱਚ 14 ਰਿਪਬਲਿਕਸ ਜਿਹੜੇ ਨੇ ਉਹਨਾਂ ਨੇ ਇਕੱਠੇ ਹੋ ਕੇ USSR ਬਣਾਇਆ, ਜਿਹੜਾ ਬਾਅਦ ਦੇ ਵਿੱਚ 15 ਹਿੱਸਿਆਂ ਦੇ ਵਿੱਚ ਫਿਰ ਵੱਡ ਹੋਇਆ। जी 1924 ਦੇ ਵਿੱਚ ਹਿਟਲਰ, ਜਿਸ ਨੂੰ ਇੱਕ ਸਾਜ਼ਿਸ਼ ਦੇ ਥੱਲੇ ਗ੍ਰਿਫਤਾਰ ਕੀਤਾ ਗਿਆ ਸੀ, 5 ਸਾਲ ਕੈਦ ਦੀ ਸਜ਼ਾ ਸੀ, ਪਰ 1 ਸਾਲ ਪੂਰਾ ਕਰਕੇ ਉਹ ਬਾਹਰ ਆ ਗਿਆ। ਬਾਅਦ ਦੇ ਵਿੱਚ ਉਹਨੇ ਕਿੰਨੀ ਤਬਾਹੀ ਮਚਾਈ ਜਰਮਨ 'ਚ, ਉਹ ਹਿਸਟਰੀ ਹੈ। जी 1944 ਦੇ ਵਿੱਚ ਬਿਸ਼ਪ ਨੇ ਅਮਰੀਕਾ ਦੇ ਵਿੱਚ ਇਸ ਗੱਲ ਦੀ ਮਨਾਹੀ ਕੀਤੀ ਕਿ ਕੋਈ ਵੀ ਕੈਥੋਲਿਕ ਜਿਹੜਾ ਹੈ ਉਹ ਨਾਨ ਕੈਥੋਲਿਕ ਯੂਨੀਅਨ ਦੇ ਵਿੱਚ ਦਾ ਮੈਂਬਰ ਨਹੀਂ ਬਣ ਸਕਦਾ। ਬਰਲਿਨ ਵਾਲ, ਜਦੋਂ ਸੈਕੰਡ ਵਰਲਡ ਵਾਰ ਨੇ ਜਰਮਨੀ ਨੂੰ ਵੰਡ ਦਿੱਤਾ, ਪੂਰਬੀ ਜਰਮਨੀ ਪੱਛਮੀ ਜਰਮਨੀ, ਔਰ ਜਿਸ ਨੂੰ ਆਇਰਨ ਕਰਟਨ ਕਿਹਾ ਗਿਆ ਕਿ ਲੋਹੇ ਦਾ ਪਰਦਾ। जी ਲੇਕਿਨ 1963 'ਚ ਪਹਿਲੀ ਵਾਰ ਜਿਹੜਾ ਵੈਸਟ ਬਰਲਿਨਰਸ ਨੂੰ ਇਹ ਹੱਕ ਹਾਸਲ ਹੋਇਆ ਕਿ ਉਹ ਦੂਸਰੇ ਪਾਸੇ ਜਾ ਸਕਦੇ ਨੇ। ਅੱਜ ਤਾਂ ਉਹ ਬਰਲਿਨ ਬਾਰ ਟੁੱਟ ਗਈ ਹੈ, ਹੁਣ ਜਰਮਨ ਦੋਨੇ ਇਕੱਠੇ ਹੋ ਕੇ ਇੱਕ ਮੁਲਕ ਨੇ। जी 1999 ਦੇ ਵਿੱਚ ਪੁਰਤਗਾਲ, ਜਿਸ ਦੇ ਕਬਜ਼ੇ ਦੇ ਵਿੱਚ ਮਕਾਓ ਸੀ, ਉਸ ਨੇ ਉਹ ਚੀਨ ਨੂੰ ਵਾਪਸ ਕੀਤਾ। जी डॉक्टर साहब तुहाडा बहुत बहुत धन्नवाद। तुसीं अज दे दिन दी अहमियत साडे दर्शकों नाल सांझी कीती। साडा पहला सवाल है, श्रोमणी अकाली दल ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਬਾਬਰੀ ਮਸਜਿਦ ਢਾਉਣ ਅਤੇ ਸਿੱਖਾਂ ਦੀ ਨਸਲਕੁਸ਼ੀ ਕਰਾਉਣ ਵਿੱਚ ਮਨਮੋਹਨ ਸਿੰਘ ਵੀ ਬਰਾਬਰ ਦਾ ਜ਼ਿੰਮੇਵਾਰ ਹੈ। ਅਸੀਂ ਬਿਲਕੁਲ ਸਹਿਮਤ ਹਾਂ। ਅਸੀਂ ਸਮਝਦੇ ਹਾਂ ਵੀ ਸਰ ਸਿਮਰਨਜੀਤ ਸਿੰਘ ਮਾਨ ਬੜੀ ਸਪਸ਼ਟਤਾ ਦੇ ਨਾਲ ਗੱਲ ਕਰਦੇ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਨਮੋਹਨ ਸਿੰਘ ਉਸ ਨਰਸਿਮਹਾ ਰਾਓ ਦੀ ਵਜ਼ਾਰਤ ਦੇ ਵਿੱਚ, ਜਿਹੜਾ ਨਰਸਿਮਹਾ ਰਾਓ 1984 ਨਵੰਬਰ ਦੇ ਵਿੱਚ ਭਾਰਤ ਦਾ ਗ੍ਰਹਿ ਮੰਤਰੀ ਸੀ, ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋਈ ਜੀ ਉਦੋਂ ਉਹ ਗ੍ਰਹਿ ਮੰਤਰੀ ਸੀ। ਫਿਰ ਇਹ ਪ੍ਰਧਾਨ ਮੰਤਰੀ ਬਣਿਆ 1991 ਦੇ ਵਿੱਚ, ਔਰ ਉਹਦੀ ਵਜ਼ਾਰਤ ਦੇ ਵਿੱਚ ਵਿੱਤ ਮੰਤਰੀ ਸੀ। ਔਰ ਉਹਨਾਂ ਨੇ ਕਿਹਾ ਵੀ ਵਿੱਤ ਮੰਤਰੀ ਨੰਬਰ 2 ਤੇ ਹੁੰਦਾ ਹੈ ਕਿਸੇ ਵੀ ਕੈਬਨਿਟ 'ਚ। ਔਰ ਬਾਬਰੀ ਮਸਜਿਦ ਵੀ ਉਸ ਵੇਲੇ 'ਚ ਢਾਈ ਗਈ। ਔਰ ਜੋ ਪੰਜਾਬ ਦੇ ਵਿੱਚ ਹੋਇਆ ਕਿ 1992 ਤੋਂ 1994-95 ਤੱਕ ਬੇਨਤੇ KP ਗਿੱਲ ਨੇ ਜਿਵੇਂ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਦਾ ਘਾਣ ਕੀਤਾ, ਜੀ ਉਦੋਂ ਵੀ ਉਹਦੀ ਕੈਬਨਿਟ 'ਚ ਨੰਬਰ 2 ਮੈਨ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦੋਨਾਂ ਹੀ ਗੱਲਾਂ ਦੇ ਲਈ ਜਿਹੜਾ ਇਹ ਬਰਾਬਰ ਦਾ ਜ਼ਿੰਮੇਵਾਰ ਹੈ। ਔਰ ਹੁਣ ਖੁਦ ਇਹਦੇ ਪ੍ਰਧਾਨ ਮੰਤਰੀ ਹੁੰਦੇ, ਜਿਸ ਕਿਸਮ ਦੀਆਂ ਬੇਇਨਸਾਫੀਆਂ ਦਾ ਦੌਰ ਚੱਲ ਰਿਹਾ ਜੀ ਉਹ ਸਾਹਮਣੇ, ਔਰ ਉਸ ਬੇਇਨਸਾਫੀ ਦੌਰ 'ਚੋਂ ਹੀ ਜੇ ਭਾਈ ਗੁਰਬਖਸ਼ ਸਿੰਘ ਅੱਜ ਬਾਹਰ ਨਿਕਲੇ ਨੇ ਆਪਣੀ ਗੱਲ ਕਹਿਣ ਦੇ ਲਈ, ਤੇ ਉੱਥੇ ਬੈਠਾ ਹੋਇਆ ਪ੍ਰਧਾਨ ਮੰਤਰੀ ਬਣ ਕੇ, ਉਹੀ ਜਗਦੀਸ਼ ਟਾਈਟਲਰ, ਉਹੀ ਸਜਨ ਕੁਮਾਰ, ਉਹਨਾਂ ਸਾਰਿਆਂ ਨੂੰ ਪ੍ਰੋਟੈਕਟ ਵੀ ਕੀਤਾ। ਜੀ ਕੋਈ ਪੰਜਾਬ ਦਾ ਮਸਲਾ ਹੱਲ ਨਹੀਂ ਕੀਤਾ, ਕੋਈ ਨਸਲਕੁਸ਼ੀ ਲਈ ਜ਼ਿੰਮੇਵਾਰ ਨੂੰ ਸਜ਼ਾ ਯਾਫਤਾ ਨਹੀਂ ਕੀਤਾ ਗਿਆ, ਔਰ ਉਹਦੇ ਲਈ ਬਰਾਬਰ ਦਾ ਜ਼ਿੰਮੇਵਾਰ ਹੈ ਜੋ ਵੀ ਸਿੱਖਾਂ ਦੇ ਨਾਲ ਹੋਵੇ। ਜੀ ਸਾਡਾ ਅਗਲਾ ਸਵਾਲ ਹੈ, ਭਾਰਤ ਨੇ ਅਮਰੀਕਾ ਨੂੰ ਕਿਹਾ ਹੈ ਕਿ ਭਾਰਤੀ ਡਿਪਲੋਮੈਟ ਦੇਵਯਾਨੀ ਦੇ ਖਿਲਾਫ ਕੇਸ ਵਾਪਸ ਲਿਆ ਜਾਵੇ। ਦੇਖੋ ਇਸ ਵੇਲੇ ਜਿਸ ਕਿਸਮ ਦਾ ਬਿਹੇਵ ਭਾਰਤ ਦੇ ਹਾਕਮ, ਜੀ ਉਹਨਾਂ ਦੇ ਵਿੱਚ ਉਹਨਾਂ ਦਾ ਈਵਨ ਵਿਦੇਸ਼ ਮੰਤਰੀ, ਪਾਰਲੀਮੈਂਟ ਸੈਸ਼ਨ ਚੱਲਿਆ, ਜਿਵੇਂ ਦਾ ਗੈਰ ਜ਼ਿੰਮੇਵਾਰ ਵਰਤਾਰਾ ਉਹਨਾਂ ਨੇ ਦਿਖਾਇਆ, ਜਾਂ ਤਾਂ ਉਹ ਬਿਲਕੁਲ ਅਕਲ ਦੇ ਨਾਲ ਵੈਰ ਵਾਲੀ ਸਥਿਤੀ ਤੇ ਆ ਗਏ ਨੇ, ਜਾਂ ਇੰਨੇ ਭੂਤਰ ਗਏ ਨੇ ਕਿ ਉਹਨਾਂ ਨੂੰ ਹਨੇਰੇ ਤੇ ਚਾਨਣ 'ਚ ਫਰਕ ਪਤਾ ਨਹੀਂ ਲੱਗਦਾ। ਨਹੀਂ ਤਾਂ ਸਾਰੇ ਅਮਰੀਕਾ 'ਚੋਂ ਵੀ ਕੁਛ ਉਹਨਾਂ 'ਚੋਂ ਪੜ੍ਹ ਕੇ ਗਏ ਨੇ, ਅਮਰੀਕਨ ਸਿਸਟਮ ਨੂੰ ਸਮਝਦੇ ਨੇ ਜੀ ਜੀ ਕਿ ਇੱਥੇ ਕੋਈ ਹਿੰਦੁਸਤਾਨ ਤਾਂ ਨਹੀਂ ਹੈ ਕਿ ਜੇ ਮੁੰਡਾ ਚੁੱਕ ਕੇ ਲਿਆਂਦਾ ਤੇ ਅਗਲਿਆਂ ਨੇ ਮਿਨਿਸਟਰ ਤੋਂ ਫੋਨ ਕਰਾਇਆ, ਥਾਣੇਦਾਰ ਖੜਾ ਹੋ ਕੇ ਸਲੂਟ ਮਾਰਿਆ, ਲਓ ਜੀ ਮੈਂ ਹੁਣੇ ਛੱਡ ਦਿੰਦਾ। ਜੀ ਜੀ
ਇੱਥੇ ਇਦਾਂ ਨਹੀਂ ਹੁੰਦਾ। ਪ੍ਰੈਜ਼ੀਡੈਂਟ ਓਬਾਮਾ ਵੀ ਚਾਹੇ ਤੇ ਜੇ ਨਿਊਯਾਰਕ ਦੇ ਵਿੱਚ ਕੇਸ ਹੈ, ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਕੇਸ ਫਾਈਲ ਕੀਤੇ ਤੇ ਫਿਰ ਇਵੇਂ ਨਹੀਂ ਹੁੰਦਾ ਕਿ ਜੀ ਉਹ ਕੇਸ ਵਾਪਸ ਹੋ ਜਾਓ, ਖਤਮ ਕਰ ਦਿਓ। ਔਰ ਇਲੀਗਲ ਕੰਮ ਉਹਨਾਂ ਨੇ ਕੀਤਾ, ਉਹਨੂੰ ਪਰਮਾਨੈਂਟ ਮਿਸ਼ਨ ਦੇ ਵਿੱਚ ਲਾ ਦਿੱਤਾ UN ਦੇ, ਇੰਡੀਆ ਦੇ, ਕਿ ਜੀ ਉਹਦੀ ਇਮਿਊਨਿਟੀ ਬਣ ਜਾਏਗੀ। ਹੁਣ ਜਦੋਂ ਆਲਰੇਡੀ ਚਾਰਜਡ ਹੈ ਕਲਪਰੇਟ, ਔਰ ਜਿਵੇਂ ਹਿੰਦੁਸਤਾਨ 'ਚ ਵਿਖਾਵੇ ਹੋ ਰਹੇ ਨੇ, ਅਮਰੀਕਨ ਝੰਡੇ ਸਾੜੇ ਜਾ ਰਹੇ ਨੇ, ਇਹ ਕਰਤਾ, ਬੇਪਤ ਕਰ ਦਿੱਤਾ, ਫਲਾਣਾ ਕਰਤਾ, ਉਹ ਸਟੈਂਡਰਡ ਪ੍ਰੋਸੀਜਰ ਹੈ ਇੱਥੇ ਜਦੋਂ। ਔਰ ਉਹ ਜਿਹੜਾ ਇਹਨਾਂ ਦਾ ਮਿਸਟਰ ਭਾਰਾਰ ਹੈ ਨਿਊਯਾਰਕ ਦਾ, ਉਹਨੇ ਕਿਹਾ ਜੀ ਕਟਸੀ ਅਸੀਂ ਦਿੱਤੀ ਆ ਉਹਨੂੰ, ਕਾਫੀ ਵੀ ਪੀਣ ਨੂੰ ਦਿੱਤੀ ਹੈ, ਉਹਨੂੰ ਫੋਨ ਵੀ ਕਰਨ ਦਿੱਤਾ ਹੈ। ਬਾਕੀ ਜਦੋਂ ਮਾਰਸ਼ਲਸ ਦੇ ਹਵਾਲੇ ਕੀਤਾ ਉਹ ਉਹਦੇ 'ਚ ਕੋਈ ਅਮੀਰ ਹੋਏ ਗਰੀਬ ਹੋਏ, ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ। ਹੁਣ ਉੱਥੇ ਕਾਨੂੰਨ ਬਹੁ ਗਿਣਤੀ ਤੇ ਉਹਨਾਂ 'ਚ ਵੀ ਜਿਹੜੇ ਅੱਗੋਂ ਨਵਾਬ ਖਾਨ ਨੇ ਉਹਨਾਂ ਦਾ ਵੱਖਰਾ ਹੈ। ਸੋ ਉਹਨਾਂ ਨੂੰ ਇਹ ਗੱਲ ਕਿੱਥੋਂ ਸਮਝ ਆਏ ਕਿ ਅਮਰੀਕਾ ਦੇ ਵਿੱਚ ਜੇ ਪ੍ਰੈਜ਼ੀਡੈਂਟ ਦਾ ਮੁੰਡਾ ਕੁੜੀ ਵੀ ਜਾਂ ਪ੍ਰੈਜ਼ੀਡੈਂਟ ਖੁਦ ਵੀ ਕਿਸੇ ਚੀਜ਼ ਦੇ ਵਿੱਚ ਇਨਵੋਲਵ ਹੁੰਦਾ ਤੇ ਉਹ ਉਵੇਂ ਹੀ ਕਾਨੂੰਨ ਦੇ ਸਾਹਮਣੇ ਜਵਾਬਦੇਹ ਬਣਾਇਆ ਜਾਂਦਾ। ਹੁਣ ਇਹਨਾਂ ਨੇ ਸ਼ਰਤ ਰੱਖ ਦਿੱਤੀ ਹੈ ਕਿ ਜੀ ਇਹ ਕੇਸ ਵਾਪਸ ਲਓ ਔਰ ਉਹਨੂੰ ਵਾਪਸ ਕਲਾਓ। ਔਰ ਮੈਂ ਸਮਝਦਾ ਵੀ ਆਉਣ ਵਾਲੇ ਦਿਨਾਂ 'ਚ ਇਸ ਮੁੱਦੇ ਦੇ ਉੱਤੇ ਹੋਰ ਵੀ ਜਿਹੜੀ ਹੈ ਇਹਨਾਂ ਦੀ ਕਸ਼ੀਦਗੀ ਕੁੜਿੱਤਣ ਵਧੇਗੀ। ਔਰ ਅਮਰੀਕਨ ਇਹ ਠੀਕ ਹੈ ਥੋੜ੍ਹਾ ਬਹੁਤ ਉੱਪਰੋਂ ਤੋਂ ਉਹ ਕਰਨਗੇ ਜਿਹਨੂੰ ਬਰਸ਼ਿੰਗ ਕਹਿੰਦੇ ਨੇ, ਲੇਕਿਨ ਮੁੱਢਲੇ ਤੌਰ ਦੇ ਉੱਤੇ ਉਹ ਆਪਣਾ ਜਿਹੜਾ ਕਾਨੂੰਨ ਨੂੰ ਹੀ ਓਬੇ ਕਰਨਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਾਹ ਹੁਸੈਨ ਜਿਹੜੇ ਲਹਿੰਦੇ ਪੰਜਾਬ ਦੇ ਕਵੀ ਨੇ ਉਹਨਾਂ ਦੀ ਰਚਨਾ ਨੂੰ ਚੁਣਿਆ ਜੀ। ਔਰ ਉਹਨਾਂ ਦਾ ਥਾਟ ਉਵੇਂ ਹੀ ਜਿਹੜਾ ਸੱਚ ਦੇ ਨੇੜੇ ਹੈ, ਇਹ ਯਾਦ ਕਰਵਾਉਂਦਾ ਹੈ ਮਨੁੱਖ ਨੂੰ ਕਿ ਇਹ ਤਾਂ ਅਲਟੀਮੇਟ ਮੁਕਾਮ ਨਹੀਂ ਹੈ, ਇਸ ਤੁਰ ਜਾਣਾ ਅਲਟੀਮੇਟਲੀ ਔਰ ਇਸ ਜੀਵਨ ਦਾ ਲਾਹਾ ਲਓ। ਸੋ ਉਹ ਕਹਿੰਦੇ ਨੇ ਕਿਤ ਗੁਣ ਲੱਗੇਗੀ ਸ਼ੌ ਨੂੰ ਪਿਆਰੀ, ਅੰਦਰ ਤੇਰੇ ਕੂੜਾ ਵਤ ਗਾਇਓ ਹੀ ਮੂਲ ਨਾ ਦਿੱਤਿਓ ਬਹਾਰੀ। ਕਿ ਵੀ ਕਿਵੇਂ ਤੂੰ ਆਪਣੇ ਪਿਆਰੇ ਨੂੰ ਪਿਆਰੀ ਲੱਗੇਂਗੀ ਨਿਰੰਕਾਰ ਨੂੰ, ਅੰਦਰ ਤਾਂ ਤੇਰੇ ਵਿਕਾਰਾਂ ਦਾ ਕੂੜਾ ਔਰ ਤੂੰ ਬਹਾਰੀ, ਝਾੜੂ ਨੂੰ ਕਹਿੰਦੇ ਨੇ ਕਿ ਵੀ ਤੂੰ ਝਾੜੂ ਦੇ ਨਾਲ ਆਪਣੇ ਔਗਣ ਸਾਫ਼ ਨਹੀਂ ਕੀਤੇ ਜੀ। ਕਿਤ ਗੁਣ ਲੱਗੇਂਗੀ ਸ਼ੌ ਨੂੰ ਪਿਆਰੀ, ਅੰਦਰ ਤੇਰੇ ਕੂੜਾ ਵਤ ਗਾਇਓ ਹੀ ਮੂਲ ਨਾ ਦਿੱਤਿਓ ਬਹਾਰੀ। ਕੱਤਣ ਸਿੱਖ ਨਹੀਂ ਵਲਲੀਏ ਕੁੜੀਏ, ਚੜਿਆ ਲੋੜੇ ਖਾਰੀ, ਤੰਦ ਟੁੱਟੀ ਅਟੇਰਨ ਭੰਨਾ, ਚਰਖੇ ਦੀ ਕਰਕਾਰੀ। ਕਹਿ ਹੁਸੈਨ ਫਕੀਰ ਸਾਈਂ ਦਾ ਅਮਲਾ ਬਾਜ ਖੁਆਰੀ। ਖਾਰੇ ਚੜ੍ਹਨਾ ਵਿਆਹ ਦੀ ਰਸਮ ਹੈ ਜੀ। ਸੋ ਰੱਬ ਨਾਲ ਮਿਲਾਪ ਨੂੰ ਉਹ ਇਸ ਈਡੀਅਮ ਨਾਲ ਇਸਤੇਮਾਲ ਕਰਦੇ ਆ। ਫਿਰ ਚਰਖੇ ਦਾ ਜਿਹੜਾ ਹੈ ਉਹ ਅਲੰਕਾਰ ਇਸਤੇਮਾਲ ਕਰਦੇ ਨੇ ਜੀ ਕਿ ਵਲਲੀਏ ਕੁੜੀਏ, ਇਨਸਾਨੀ ਰੂਹ ਨੂੰ ਆਪਣੇ ਆਪ ਨੂੰ ਕਹੇ ਕਿ ਉਹ ਇਨਸਾਨ, ਅਣਜਾਣ ਇਨਸਾਨ, ਕੱਤਣਾ ਸਿੱਖ, ਰੱਬ ਦੀ ਯਾਦ ਸਿੱਖ, ਚੜਿਆ ਲੋੜੇ ਖਾਰੀ। ਜੇ ਤੂੰ ਰੱਬ ਦੇ ਨਾਲ ਮਿਲਾਪ ਲੋੜਦਾ ਹੈ, ਆਪਣੇ ਸ਼ੌਹ ਦੇ ਨਾਲ ਮਿਲਾਪ ਲੋੜਦਾ ਹੈ, ਪਿਆਰੇ ਦੇ ਨਾਲ, ਤਾਂ ਫਿਰ ਉਸ ਦੇ ਨਾਮ ਦੀ ਕਮਾਈ ਕਰ। ਤੰਦ ਟੁੱਟੀ ਅਟੇਰਨ ਭੰਨਾ, ਚਰਖੇ ਦੀ ਕਰਕਾਰੀ। ਕਹਿ ਹੁਸੈਨ ਫਕੀਰ ਸਾਈਂ ਦਾ ਅਮਲਾ ਬਾਜ ਖੁਆਰੀ। ਕਿ ਅਲਟੀਮੇਟਲੀ ਜੇ ਅਮਲ ਨਹੀਂ ਨੇ ਜੀਵਨ ਦੇ ਅੰਦਰ, ਇਮਾਨਦਾਰੀ ਦੇ ਨਾਲ ਉਸ ਜੀਵਨ ਨੂੰ ਨਹੀਂ ਜੀਵਿਆ ਤੇ ਅਮਲਾਂ ਤੋਂ ਬਾਅਦ ਖੁਆਰੀ ਹੋਏਗੀ। ਘੁੰਮ ਚਰਖਿਆ ਵੇ ਤੇਰੀ ਕੱਤਣ ਵਾਲੀ ਜੀਵੇ, ਨਲੀਆਂ ਵੱਟਣ ਵਾਲੀ ਜੀਵੇ। ਬੁੱਢਾ ਹੋਇਓ ਸ਼ਾਹ ਹੁਸੈਨਾ, ਦੰਦੀ ਝੇਰਾਂ ਪਈਆਂ, ਉੱਠ ਸਵੇਰੇ ਢੂੰਡਣ ਲੱਗੋਂ, ਸੰਝ ਦੀਆਂ ਜੋ ਗਈਆਂ। ਹਰਦਮ ਨਾਮ ਸਮਾਲ ਸਾਈਂ ਦਾ, ਤਾਂ ਤੂੰ ਇਸਥਰ ਥੀਵੇਂ, ਚਰਖਾ ਬੋਲੇ ਸਾਈਂ ਸਾਈਂ, ਬਾਇੜ ਬੋਲੇ ਤੂੰ। ਕਹਿ ਹੁਸੈਨ ਫਕੀਰ ਸਾਈਂ ਦਾ, ਮੈਂ ਨਹੀਂ ਸਭ ਤੂੰ। ਸੋ ਇਹ ਫਿਰ ਚਰਖੇ ਦਾ ਅਲੰਕਾਰ ਹੈ ਕਿ ਚਰਖੇ ਦੀ ਆਵਾਜ਼ ਵੀ ਉਹਨਾਂ ਨੂੰ, ਜਿਹੜੇ ਰੱਬ ਦੇ ਬੰਦੇ ਨੇ, ਉਹਨਾਂ ਨੂੰ ਉਹ ਸਾਈਂ ਸਾਈਂ ਲੱਗਦੀ ਹੈ, ਤੂੰ ਤੂੰ ਲੱਗਦੀ ਹੈ। ਔਰ ਜਦੋਂ ਤੁਹਾਨੂੰ ਤੂੰ ਤੂੰ ਕਹਿਣਾ ਆ ਜਾਂਦਾ ਹੈ, ਤੁਹਾਡਾ ਸਿਰ ਤੋਂ ਪੈਰਾਂ ਤੱਕ ਤੁਹਾਡੇ ਅੰਦਰੋਂ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਨਿਕਲਦਾ ਹੈ, ਤਾਂ ਫਿਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਮੂੰਹ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਫਿਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਤੇ ਟਰਾਏ ਸਾਨੂੰ ਭੇਜੇ ਸਾਡੇ ਇਸ ਪਤੇ ਤੇ SOS@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।